ਸ਼ਹਿਰ 'ਚ ਇੱਕ ਬੰਦਾ ਬੜਾ ਮਸ਼ਹੂਰ ਸੀ ਸ਼ਰਤਾਂ ਲਾਉਣ ਦੇ ਵਿੱਚ। ਉਹ ਜਿਹੜੀ ਸ਼ਰਤ ਲਾਉਂਦਾ ਸੀ ਉਹ ਜਿੱਤ ਜਾਂਦਾ ਹੁੰਦਾ ਸੀ। ਤੇ ਬਾਦਸ਼ਾਹ ਨੂੰ ਪਤਾ ਲੱਗਾ ਕਿ ਕਹਿੰਦਾ ਕਿ ਇੱਕ ਸ਼ਹਿਰ 'ਚ ਇੱਕ ਬੰਦਾ ਹੈ ਕਿ ਜਿਹੜਾ ਕਦੀ ਸ਼ਰਤ ਹਾਰਿਆ ਨਹੀਂ ਹੈ, ਉਹ ਹਮੇਸ਼ਾ ਹਰ ਸ਼ਰਤ ਜਿੱਤ ਜਾਂਦਾ। ਉਹ ਬਾਦਸ਼ਾਹ ਨੇ ਬੁਲਾ ਲਿਆ। ਨੂੰ ਬਾਦਸ਼ਾਹ ਨੂੰ ਕਹਿੰਦਾ ਕਿ ਮੇਰੇ ਦਰਬਾਰ 'ਚ ਆ। ਬਾਦਸ਼ਾਹ ਕੋਲ ਟੁਰ ਜਾਂਦਾ ਬੰਦਾ। ਬਾਦਸ਼ਾਹ ਪੁੱਛਦਾ ਕਿ ਹਾਂ, ਮੈਨੂੰ ਪਤਾ ਲੱਗਾ ਕਿ ਤੂੰ ਸ਼ਰਤਾਂ ਬਹੁਤ ਲਾਉਣਾ ਤੇ ਹਰ ਸ਼ਰਤ ਜਿੱਤ ਜਾਂਦਾ ਤੂੰ। ਕਹਿੰਦਾ ਜੀ ਹਾਂਜੀ ਬਿਲਕੁਲ, ਮੈਂ ਕੋਈ ਸ਼ਰਤ ਅਜੇ ਤੱਕ ਹਾਰਿਆ ਨਹੀਂ ਹੈ, ਮੈਂ ਹਮੇਸ਼ਾ ਜਿੱਤ ਜਾਂਦਾ ਹਾਂ। ਬਾਦਸ਼ਾਹ ਕਹਿੰਦਾ ਮੇਰੇ ਨਾਲ ਕਿਹੜੀ ਸ਼ਰਤ ਲਾਏਗਾ? ਉਹ ਕਹਿੰਦਾ ਜੀ ਮੈਂ ਇੱਕ ਸ਼ਰਤ ਲਾਣਾ ਵਾ ਕਿ ਕਾਂ ਜਿਹੜਾ ਨਾ ਉਹ ਚਿੱਟਾ ਹੁੰਦਾ। ਬਾਦਸ਼ਾਹ ਕਹਿੰਦਾ ਕਾਂ ਕਾਲਾ ਹੁੰਦਾ। ਉਹ ਕਹਿੰਦਾ ਨਹੀਂ, ਕਾਂ ਚਿੱਟਾ ਹੁੰਦਾ ਜਨਾਬ। ਬਾਦਸ਼ਾਹ ਕਹਿੰਦਾ ਤੂੰ ਸ਼ਰਤ ਲਾ ਲੈ ਮੇਰੇ ਨਾਲ ਉੱਤੇ, ਕਾਂ ਕਾਲਾ ਹੁੰਦਾ। ਕਹਿੰਦਾ ਲਾ ਲੈ ਬਿਲਕੁਲ। ਉਹਨੇ ਕਿਹਾ ਕੀ ਹੋਏਗਾ? ਬਾਦਸ਼ਾਹ ਕਹਿੰਦਾ ਜੇ ਮੈਂ ਹਾਰ ਗਿਆ ਤੇ ਮੈਂ ਤੈਨੂੰ ਆਪਣੀ ਸਾਰੀ ਸਲਤਨਤ ਦੇ ਦਿਆਂਗਾ, ਤੇ ਜੇ ਤੂੰ ਹਾਰ ਗਿਆ ਤੇ ਤੂੰ ਸਾਰੀ ਉਮਰ ਇਸ ਜਿਹਨਾਂ ਦਰਬਾਰ ਵਿੱਚ ਨਾ ਨੌਕਰ ਬਣ ਕੇ ਰਵੇਂਗਾ। ਉਹਨੇ ਕਹਿੰਦਾ ਠੀਕ ਹੈ, ਸਹੀ ਹੋ ਗਿਆ। ਆਪਣੇ ਘਰ ਚਲਾ ਜਾਂਦਾ। ਘਰ ਜਾ ਕੇ ਆਪਣੀ ਬੀਵੀ ਨੂੰ ਕਹਿੰਦਾ ਕਿ ਮੈਂ ਇਸ ਤਰ੍ਹਾਂ ਬਾਦਸ਼ਾਹ ਨਾਲ ਸ਼ਰਤ ਲਾਈ ਏ ਕਿ ਕਾਂ ਚਿੱਟਾ ਹੁੰਦਾ। ਉਹ ਕਹਿੰਦੀ ਹੈ ਭਲਿਆ ਲੋਕਾ, ਤੈਨੂੰ ਪਤਾ ਨਹੀਂ ਕਾਂ ਕਾਲਾ ਹੁੰਦਾ? ਕਹਿੰਦਾ ਮੈਨੂੰ ਤੇ ਪਤਾ ਹੈ ਕਾਂ ਕਾਲਾ ਹੁੰਦਾ, ਲੇਕਿਨ ਮੈਂ ਉੱਥੇ ਮਨਾ ਕਰ ਦਿੱਤਾ ਨਾ ਕਿ ਕਾਂ ਕਾਲਾ ਹੁੰਦਾ। ਇਸ ਵਜ੍ਹਾ ਤੋਂ ਕਾਫੀ ਸਾਰੇ ਲੋਕ ਸਾਡੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਹਕੀਕਤ ਦਾ ਪਤਾ ਹੁੰਦਾ ਹਰ ਚੀਜ਼ ਦਾ, ਲੇਕਿਨ ਬਹਿਸ ਕਰਦੇ ਆਇਆ ਉਹ ਆਪਣੀ ਹਾਰ ਨਹੀਂ ਮੰਨਦੇ ਆ। ਉਹ ਹਮੇਸ਼ਾ ਇਹੀ ਕਹਿੰਦੇ ਨੇ ਕਿ ਸਾਡਾ ਕਾਂ ਚਿੱਟਾ ਹੀ ਹੈ।